असलामुअलैकुम की हाल है जी भैनों भरा। उम्मीद है तुम सारे ठीक होवोगे तो अल्लाह का शुक्र है मैं भी पहले नालों बेहतर हैगा वा। तो अल्लाह ताला सारे भैन भरावां नूं सेहत तंदुरुस्ती वाली लंबी जिंदगी देवे। अगर किसी के घर कोई बीमार है अल्लाह पाक उन्होंने भी सेहत तंदुरुस्ती देवे, रिजक की बरकत देवे। तो काफ़ी दिनों बाद व्लॉग बना रहे हैं। तुहानूं पता तबीयत जी ना हार्ट अटैक तो बाद थोड़ी जी नासाज रहिंदी है। स्टंट पे हुए ने, ज़्यादा भज दौड़ नहीं कर सकता, वजन नहीं चुक सकता, तबीयत आवाज़ार जी रहिंदी है। विच बुखार भी चढ़ गया काफ़ी दिन। तो डॉक्टरां दे फेरे लगते पे ने, हस्पतालों के लैबोरेटरी टेस्ट कराओ तो ये तो दवाइयां दे भंडार। खैर मिट्टी पाओ बीमारियां नूं की डिस्कस करना है। तुहानूं पता बेटी की शादी है मेरी जनवरी दे विच 23 24 25 जनवरी ते निकाह हुंदा 21 नूं होएगा इंशाअल्लाह मस्जिद दे विच ही। ते उस सिलसिले दे विच जी तैयारियां श्यारियां चलन डियां। मैं ज़्यादा भज दौड़ नहीं कर सक रहा। विच एक दो बारी बाज़ार जरूर गया वां लेकिन वो तबीयत इहो जी हुंदी कि व्लॉग बनाने ते दिल नहीं करदा, या कह लो कि हिम्मत ही नहीं पैंदी हैगी क्योंकि मैं बड़ा बाज़ार हो के गया दो बारी। ते तैयारियां चल रही हैं। तो अजकल तो तुहानूं पता है कि ऑनलाइन ही कार्ड जिहड़े ने ना वो भेजण दा रिवाज हैगा वट्सएपन दे उत्ते। ते लेकिन वो हैगा कि ਜਿਹੜੇ दूर ਰਹਿੰਦੇ ਨੇ, ਜਿਹੜੇ ਨਜ਼ਦੀਕ ਰਹਿੰਦੇ ਨੇ ਉਹਨਾਂ ਵਾਸਤੇ ਇੱਕ ਫਾਰਮੈਲਿਟੀ ਹੁੰਦੀ ਹੈ, ਉਹਨਾਂ ਨੂੰ ਘਰ ਜਾ ਕੇ ਇਨਵੀਟੇਸ਼ਨ ਦੇਣਾ ਪੈਂਦਾ ਹੈ। ਠੀਕ ਹੈ, ਇਹ ਵੀ ਇੱਕ ਕੀ ਕਹਿ ਲਓ ਰਸਮ ਰਿਵਾਜ ਜਾਂ ਜੋ ਵੀ ਕਹਿ ਲਓ ਭੈਣ ਭਰਾਵਾਂ ਦਾ ਪਿਆਰ। ਤੇ ਇੱਥੇ ਸਾਡੇ ਪੰਜਾਬ ਦੇ ਵਿੱਚ ਮਤਲਬ ਹਰ ਫੈਮਿਲੀ ਦੇ ਇੱਕ ਅਲੱਗ ਹੀ ਹੁੰਦੇ ਨੇ ਰਸਮੋ ਰਿਵਾਜ ਛੋਟੇ ਛੋਟੇ। ਕਈਆਂ ਦੇ ਬਹੁਤ ਜ਼ਿਆਦਾ ਹੁੰਦੇ ਨੇ, ਕਈਆਂ ਦੇ ਥੋੜ੍ਹੇ ਹੁੰਦੇ ਨੇ, ਕਈਆਂ ਦੇ ਕੁਝ ਜ਼ਿਆਦਾ ਹੁੰਦੇ ਨੇ। ਲੇਕਿਨ ਸਾਡੀ ਫੈਮਿਲੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਰਿਵਾਜ ਹੈਗੇ ਨੇ। ਪੁੱਛ ਕੇ ਜਦੋਂ ਸੱਦਾ ਦੇਣ ਜਾਓ ਤੇ ਜੋ ਚੀਨੀ ਦਿੰਦੇ ਨੇ, ਹੱਥ ਪਰੇ ਦਾ ਜੋੜਾ। ਪਹਿਲੇ ਰਬਾਬ ਦੱਸ ਰਹੀ ਜੀ ਪਹਿਲੇ ਤੇ ਚੀਨੀ ਔਰ ਦੁਪੱਟਾ ਦਿੰਦੇ ਸਨ, ਹੁਣ ਉਹ ਹੱਥ ਪਰੇ ਦਾ ਜੋੜਾ ਦਿੰਦੇ ਨੇ। ਤੇ ਇਹ ਇੱਕ ਵਰਤਨ ਕਹਿ ਲਓ। ਵਰਤਨ ਕੀ ਹੁੰਦੀ ਹੈ ਕਿ ਅੱਜ ਕਿਸੇ ਦੀ ਬੇਟੀ ਦੀ ਸ਼ਾਦੀ ਹੈ, ਤੁਸੀਂ ਉਹਦੇ ਹੋਗੇ ਤੇ ਕੱਲ ਨੂੰ ਬੇਟੀ ਬੇਟੇ ਦੀ ਕੱਲ ਨੂੰ ਉਹ ਤੁਹਾਨੂੰ ਵਾਪਸ ਦੇਣਗੇ। ਤੇ ਚਲੋ ਇਸ ਤਰ੍ਹਾਂ ਥੋੜ੍ਹਾ ਜਿਹਾ ਬੋਝ ਕੇ ਕਹਿ ਲਓ ਘੱਟ ਹੋ ਜਾਂਦਾ ਹੈ, ਜਾਂ ਤੁਹਾਡੀ ਕਮੇਟੀ ਪਈ ਹੁੰਦੀ ਉਹ ਨਿਕਲ ਆਉਂਦੀ ਹੈ। ਇਸ ਤਰ੍ਹਾਂ ਦੇ ਕੁਛ ਸਿਲਸਿਲੇ ਹੁੰਦੇ ਨੇ। ਠੀਕ ਹੈ, ਬਹੁਤ ਕੁਛ ਇਸ ਤਰ੍ਹਾਂ ਭੈਣ ਭਰਾ ਇੱਕ ਦੂਜੇ ਨਾਲ ਵਰਤਣਾ ਕਰਦੇ ਨੇ। ਉਹ ਫਿਰ ਜਦੋਂ ਉਹਦੀ ਬੇਟੀ ਦੀ ਸ਼ਾਦੀ ਆਉਂਦੀ ਉਦੋਂ ਫਿਰ ਉਹ ਰਿਟਰਨ ਕਰਦੇ ਨੇ ਕਿ ਚਲੋ ਇੱਕ ਕਮੇਟੀ ਕਿਸਮ ਦੀ ਕਹਿ ਲਓ ਪਈ ਹੁੰਦੀ। ਅਤੇ ਅੱਜ ਕੋਈ ਕਰੇਗਾ ਤੇ ਕੱਲ੍ਹ ਨੂੰ ਉਹਦੇ ਨਾਲ ਬੰਦਾ ਕਰ ਦਿੰਦਾ। ਅਤੇ ਇਹ ਵੀ ਇੱਕ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਜਿੰਦੀ ਕੀ ਕਹਿ ਲਓ ਕਿ। ਅਤੇ ਰਬਾਬ ਗਈ ਸੀ ਸਲਮੋਜ਼ ਆਪੀ ਦੇ ਘਰ ਉਹਨਾਂ ਨੂੰ ਸੱਦਾ ਦੇਣ ਲਈ। ਠੀਕ ਹੈ, ਸਾਇਮਾ ਦੇ ਘਰ ਵੀ ਗਈ ਸੀ, ਉਹਨਾਂ ਦੀ ਜਿਹੜੀ ਸਿਸਟਰ ਹੈ ਸਲਮਾ ਦੀ ਅਤੇ ਸਮਰਾ ਦੀ। ਅਤੇ ਉਹਨਾਂ ਨੇ ਵੀ ਇਹ ਕੈਮਰਾ ਕਿਧਰੇ ਵੀ ਨਹੀਂ ਲਗਾਈ ਕਿਉਂਕਿ ਕੈਮਰਾ ਜਿਹੜਾ ਨਾ ਸਾਡਾ ਇੱਕ ਤਾਂ 3-4 ਬੰਦੇ ਯੂਜ਼ ਕਰਦੇ ਨੇ। ਅਤੇ ਉਹ ਜਾਣ ਲੱਗਿਆ ਉਹਦੇ ਕੋਲ ਲੈਣਾ ਭੁੱਲ ਗਏ ਅਤੇ ਉਹ ਸਾਰਾ ਕੁਝ ਜਿਹੜਾ ਨਾ ਉਹ ਇੱਕ ਮੋਬਾਈਲ 4 ਬੰਦੇ ਯੂਜ਼ ਕਰਨ ਦੇ ਹੁੰਦੇ ਨੇ। ਇਹ ਬੜਾ ਸਿਆਪਾ ਹੈਗਾ। ਸਿਆਪਾ ਕੀ ਕਹਿ ਲਓ ਹੁਣ ਤੁਸੀਂ ਇਹਨੂੰ ਇਸ ਲਫ਼ਜ਼ ਨੂੰ ਵੀ ਨਾ ਫੜ ਲੈਣਾ ਕਿ ਸਿਆਪਾ ਕਹਿ ਦਿੱਤਾ। ਅਤੇ ਇਹ ਬੜਾ ਮਸਲਾ ਹੁੰਦਾ ਵਾ। ਅਤੇ ਉਹ ਰਬਾਬ 2 ਘਰਾਂ 'ਚ ਗਈ, ਉਹ ਮਤਲਬ ਉਹਨਾਂ ਦੇ ਉੱਥੇ ਰਿਕਾਰਡਿੰਗ ਨਹੀਂ ਕਰ ਸਕੀ ਕਿ ਉਹਨਾਂ ਨੇ ਬੜਾ ਅੱਛਾ ਖਾਣੇ ਦਾ ਇੰਤਜ਼ਾਮ ਕੀਤਾ। ਸਾਇਮਾ ਨੇ ਵੀ ਅਤੇ ਸਲਮਾ ਨੇ ਵੀ ਬਹੁਤ ਅੱਛਾ ਇੰਤਜ਼ਾਮ ਕੀਤਾ। ਔਰ ਉਹਨਾਂ ਨੇ ਨਾਲ ਕੋਈ ਜੋੜਾ, ਕੋਈ ਚੀਨੀ, ਠੀਕ ਹੈ ਜੀ, ਕੋਈ ਸੂਟ ਸ਼ੂਟ ਇਹ ਵੀ ਦਿੱਤੇ। ਕੋਈ ਮੇਰਾ ਵੀ ਸੂਟ ਦੇ ਦਿੱਤਾ, ਰਬਾਬ ਨੂੰ ਵੀ ਦੇ ਦਿੱਤਾ। ਅਤੇ ਇਸੇ ਤਰ੍ਹਾਂ ਹੀ ਹੁੰਦਾ ਵੇ ਕਿ ਭੈਣ ਭਰਾਵਾਂ ਦੀ ਜਿਹੜੀ ਨਾ ਮਿਲਣਾ ਵਰਤਣਾ ਹੁੰਦੀਆਂ ਨੇ। ਅਤੇ ਉਹਦੀ ਉਹ ਵੀਡੀਓ ਨਹੀਂ ਬਣਾ ਸਕੀ ਰਬਾਬ ਅਸਲ ਦੇ ਵਿੱਚ। ਅਤੇ ਉਹ ਹੁਣ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਵਲੋਗ ਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕਰ ਲਾਂ। ਵਲੋਗ ਵੀ ਜ਼ਿਆਦਾ ਲੰਬਾ ਨਾ ਹੋਵੇ ਅਤੇ ਤੁਸੀਂ ਉਹ ਚੀਜ਼ਾਂ ਵੀ ਦੇਖ ਲਓ। ਠੀਕ ਹੈ, ਉਹਦੇ ਬਾਅਦ ਅਸੀਂ ਜਾਣਾ ਰਬਾਬ ਦੇ ਭਰਾ ਦੇ ਘਰ, ਮੌਸਮ ਦੇ ਘਰ। ਠੀਕ ਹੈ ਜੀ, ਉੱਥੇ ਜਾ ਕੇ ਵੀ ਇੱਕ ਸ਼ਾਰਟ ਜਿਹਾ ਵਲੋਗ ਬਣਾਵਾਂਗਾ। ਅਤੇ ਇਸ ਵਲੋਗ ਨੂੰ ਵੇਖ ਕੇ ਤੁਹਾਨੂੰ ਮਜ਼ਾ ਜ਼ਰੂਰ ਆਏਗਾ। ਅਤੇ ਹੁਣ ਵੇਖਦੇ ਹਾਂ ਕਿ ਸਲਮੋਜ਼ ਆਪੀ ਨੇ ਅਤੇ ਜਿਹੜੀ ਸੈਮਾ ਹੈਗੀ ਏ ਉਹਨੇ ਕੀ ਦਿੱਤਾ ਹੈ। ਸੈਮਾ ਵੀ ਆਪੀ ਕਹਿ ਲਓ, ਆਪੀਆਂ ਕਹੋ। ਅਤੇ ਸੈਮਾ ਆਪੀ ਅਤੇ ਸਲਮਾ ਆਪੀ ਉਹ ਖੈਰ ਮੇਰੀ ਤਾਂ ਮੇਰੇ ਤੋਂ ਤਾਂ ਸ਼ਾਇਦ ਪਤਾ ਨਹੀਂ ਛੋਟੀ ਹੋਵੇ। ਮੈਨੂੰ ਹੁਣ ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੋ ਗਈ ਯਾਰ। ਆਪਣੇ ਰਿਸ਼ਤੇਦਾਰਾਂ ਦਾ ਨਹੀਂ ਪਤਾ ਲੱਗਦਾ ਕਿਹੜਾ ਛੋਟੀ ਹੈ ਸਾਇਮਾ। ਹਾਂ ਸਾਇਮਾ ਛੋਟੀ ਹੈ, ਸਲਮਾ ਸਾਡੇ ਜਿੱਡੀ। ਸਮਰਾ ਤਾਂ ਬਹੁਤ ਹੀ ਛੋਟੀ ਹੈ ਨਾ। ਠੀਕ ਹੈ, ਅਤੇ ਮੇਰਾ ਦਿਮਾਗ ਹੀ ਹਿੱਲ ਗਿਆ ਤੁਹਾਨੂੰ ਮੈਂ ਸਹੀ ਦੱਸਾਂ। ਹੁਣ ਦਿਖਾਉਂਦੇ ਆ ਕਿ ਜੀ ਉਹਨਾਂ ਨੇ ਕਿਹੜੇ ਜੋੜੇ ਤੁਹਾਨੂੰ ਦਿੱਤੇ। ਰਬਾਬ ਦਿਖਾਏਗੀ ਕਿ ਕੈਮਰਾ ਭੁੱਲ ਗਈ ਅਤੇ ਉਹ ਸਾਰਾ ਮਜ਼ਾ ਹੀ ਖ਼ਰਾਬ ਹੋ ਗਿਆ, ਕਿਰਕਰਾ ਹੋ ਗਿਆ। ਵਰਨਾ ਉੱਥੇ ਵਲੋਗ ਬਣਦਾ ਅਤੇ ਉਹਦਾ ਇੱਕ ਆਪਣਾ ਮਜ਼ਾ ਹੈਗਾ ਸੀ। ਅਤੇ ਇਹ ਬੜੀ ਵੱਡੀ ਮਿਸਟੇਕ ਜਾਂ ਬਲੰਡਰ ਇਹਨੇ ਕੀਤਾ ਵੇ।
क्योंकि मैं नहीं सी नाल गया ना ए चीज खुद ही को कर बुलंद इतना केटू की पहाड़ी पर नीचे फिर मैं धक्का दे दूंगी। चलो जी देखने हैं कि सलमा आपी ने की। ये देखें जी, मोबाइल में लेकर जा नहीं सकी क्योंकि असगर साहब जो थे वो मोबाइल लेकर उड़े हुए थे, तो वहाँ मैं कुछ भी नहीं बना सकी। नहीं, यह मेरी भैन ने डेकोरेट करके जड़ियाँ ने ना मैनू दित्तियां ने। ये देखें जी माशाल्लाह, ये साथ उसने शहजाद साहब के लिए चने की चाट दी है जी, और साथ चीनी का है भाई चीनी। ये देखें मेरी बहन ने कितनी खूबसूरत डेकोरेशन करके मुझे चीज़ें दी है। चलो भाई निकालो, एक एक करके निकालो जल्दी। खाला कह रही थी निकाल कर देखो। ये देखें जी माशाल्लाह कितना खूबसूरत सूट, वाह जी वाह। पैकिंग देखें कितनी प्यारी की है। कहती मैंने रात को बैठ कर ये सारे सिए हैं जी। ये देखें, ये देखें जी माशाल्लाह जी माशाल्लाह। एक शहजाद साहब का सूट है, ये नीचे जो था वो अली अकबर का था यार, और ये जी ये मेरा सूट है। ये की लोड़ है ये देखें जी, ये देखें जी माशाल्लाह। ये आजकल पैकिंग आ रही है ना, कदर कपड़े से खूबसूरत, पैक हो रहे हैं। अच्छा जबरदस्त। हाला सलमा से को टिश्यू पेपर कपड़ा ला देती, मुझे भी बना दे। जबरदस्त जी माशाल्लाह माशाल्लाह, बहुत प्यारे। नहीं, जो मेरे अपने बैग एनी इसको खोलो, इसमें से निकालो। खाला ने कहा था निकाल कर, अपने बैग में रखने, ये तो गिफ्ट देने के लिए होते हैं। खाला ने कहा था खोल कर देखना घर में। वो मुझे वहाँ ही कह रही थी कि देखो, मैंने कहा नहीं, ये तो मैं घर जाके ही अब देखूंगी। ये चेक करें जी माशाल्लाह, वाह जी वाह। साथ दुपट्टा भी है, क्या वाह जी वाह, क्या माशाल्लाह जी, ब्यूटीफुल ब्यूटीफुल, बहुत प्यारा। और इसमें आपका सूट है, सेम कलर हम दोनों का। ये भी खोल कर देखें, ये मोहब्बत चेक करें, उसने कितनी खूबसूरती से सी है। नहीं फटता। ये देखें जी, ये शहजाद साहब का सूट, वाह जी वाह, जबरदस्त, बहुत प्यारा, सो मच ब्यूटीफुल चीजें, बहुत प्यारा। ये खाला सलमा ही कर सकती हैं बस। हाँ जी, ये मैंने सता जिसको बोले तमीज तेरिया ना तू तीली लगाने के लिए बैठा हुआ है? मैंने सता मैं ना सकता। ये ये अकबर का है। वो कह रही है अकबर मेरे घर आया तो मैं कैसे ना अकबर को दूं। सो मच ब्यूटीफुल। अकबर ने मुझे ऑनर दिया, मेरे घर आया। वेरी गुड। ये चेक करें जी, अली अकबर का सूट। वो भी दिखा दे। वो अब खोल के दिखाऊंगी खाने के लिए। आओ दिखाओ, वही तो दिखाओ, ये छोड़ो। ये देखें जी, ये चीनी है, ये रिवाज होता है। और वो जी आलू चने की चाट है शहजाद साहब के लिए, और एनी के लिए क्या है, स्पैगेटी। बैगी थी स्पेशली फॉर मी, मैंने फरमाइश की इसमें। सलमा ने बस कर्जा चढ़ाना मेरे सिर ते। और अच्छा ਇਹ ਵੀ ਗੱਲ ਸੀ। मैं उनको वीडियो कॉल के ਉਹਦਾ ਪਿਆਰ ਵੈਸੀ ਕਬੂਲ ਹੈਗਾ ਵੇ, ਬਗੈਰ ਚੀਜ਼ਾਂ ਦੇ ਹੀ ਪਿਆਰ ਕਬੂਲ ਹੈ। ऐसे ही है, ऐसे ही है। तीनों खुश हो, ਮੈਂ ਖੁਸ਼ ਹਾਂ, ਲੇਕਿਨ ਮੈਨੂੰ कोई गल नहीं, भैन भरावां दा प्यार है। उनको अपना आप हमने देख लिया। ਤਕਲੀਫ ਦੇਣਾ ਅੱਛਾ ਕੰਮ नहीं। मैं थोड़ी तकलीफ दी है भाई। चल असगर खोलने की हो गया है। खाला सलमा से पूछ, तू से पहला मैं कह रही है जी। खाला चेक कर, असगर कह रहा है मैं से पहला। चेक करो जी। सलमा फिर मेरी बात कराऊं, क्या देख, फिर तू ਉਹੀ ਕੰਮ ਕੀਤਾ ਮੈਂ ਤੈਨੂੰ ਅੱਗੇ ਮਨਾ ਕੀਤਾ। हाँ जी की बना रहे हो? ਚਾਹ ਬਣਾ ਰਹੇ ਹਾਂ। अस्सलाम वालेकुम, ਕੀ ਹਾਲ ਹੈ ਜੀ? ਸਾਰੇ ਠੀਕ ਠਾਕ ਹੋ? हाँ जी 101 बुखार हैगा सी, 102 तो सुबह अस्पतालों हो आए हैं। कोई नहीं, अल्लाह ताला से जिंदगी देगा इंशाल्लाह। इंशाअल्लाह ताला अल्लाह मियां सारिਆਂ ਨੂੰ सेहत तंदुरुस्ती दे। आमीन आमीन। बाकी हालात कोई नहीं है। किदे हैं, किदे हालात नहीं ने? मैं अपने हालात की गल कर रही। कोई नहीं, इंशाल्लाह ताला अल्लाह से देगा। की गल है? लो जी गाइस, ਇਹ ਦਿੱਤਾ ਹੈ ਜੀ ਸੈਮਾ ਨੇ ਸੂਟ ਪਿਓਰ ਕਾ। ਇਹ ਸ਼ਲਵਾਰ ਹੈ, ਇਹ ਦੁਪੱਟਾ ਹੈ, ਠੀਕ ਹੈ ਜੀ। ਤੇ ਇਹ ਬਾਜ਼ੂ ਬੂਜ਼ੂ ਹੈਗੇ ਨੇ। ਤੇ ਮੇਰੇ ਲਈ ਵੀ ਉਹਨੇ ਪੈਂਟ ਘੱਲੀ ਸੀ,
ਕਿਉਂਕਿ ਮੈਂ ਤੇ ਕਿਸੇ ਪਾਸੇ ਨਹੀਂ ਜਾ ਸਕਿਆ ਸੀ, ਮੇਰੀ ਤਬੀਅਤ ਬੁਖਾਰ ਹੈਗਾ ਸੀ ਮੈਨੂੰ, ਤੇ ਮੈਂ ਨਹੀਂ ਜਾ ਸਕਿਆ। ਮੇਰੇ ਲਈ ਉਹਨੇ ਪੈਂਟ ਪੀਸ ਦਿੱਤਾ, ਉਹ ਇਹਨੇ ਪਤਾ ਨਹੀਂ ਹੁਣ ਕਿੱਥੇ ਰੱਖਿਆ। ਮੈਂ ਸਮਾਨ ਦੀ ਤੁਹਾਨੂੰ ਹਾਲਤ ਵਹਾਵਾਂ ਨਾ, ਤੁਸੀਂ ਯਕੀਨ ਮੰਨੋ ਤ੍ਰਿਬਕ ਜਾਓ, ਇੰਨਾ ਕੁ ਖਲਾਰਾ ਪਿਆ ਹੋਇਆ ਵੇ, ਰੱਖਣ ਨੂੰ ਥਾਂ ਨਹੀਂ ਕੋਈ ਸ਼ੈ। ਤੇ ਚੀਨੀ ਇਹਨੇ ਉਹ ਬੱਕਟ ਦੇ ਵਿੱਚ ਪਾਤੀ, ਇਹ ਹੁਣ ਮੈਂ ਥੈਲਾ ਕੱਢ ਕੇ ਵਹਾਨ ਤੋਂ ਰਿਹਾ ਤੁਹਾਨੂੰ। ਬਹਰਾਲ ਉਹਨੇ ਵੀ ਚੀਨੀ ਦਿੱਤੀ, ਇਹਨਾਂ ਨੂੰ ਖਾਣਾ ਬੜਾ ਅੱਛਾ ਖਵਾਇਆ ਦਾਨਿਸ਼ ਤੇ ਸੈਮਾ ਨੇ। ਠੀਕ है जी, ए दानिश दी पसंद ही सूट, दानिश सैमा का बेटा। कैसी खाला, मैं आपको प्यारा सा सूट दूंगा और माशाल्लाह आपकी डिग्री भी अब मिल गई है, कॉन्विकेशन हो गया आधा माशाल्लाह। अच्छा जी, डिग्री भी ते ए वेखो इंदे, ए वेखो ए कपड़े, ए कपड़े, ए कपड़े, ए कपड़े ही कपड़े होए पे जी। ए वेखो हुण जगह ही नहीं गई। हुण चलने हैं जी असी मौसम दे घर, रुबाब के भाई के घर जा रहे हैं, ਉੱਥੇ ਜਾ ਰਿਹਾ। ਹੁਣ ਮੈਨੂੰ ਵੀ ਔਖੇ ਸੌਖੇ ਹੋ ਕੇ ਜਾਣਾ ਪੈਣਾ, ਠੀਕ ਹੈ ਜੀ, ਕਿਉਂਕਿ ਸਾਲਮੀਅਤ ਦਾ ਮਸਲਾ ਹੈ, सालमियत, समझ गए हो। चलो चलने। ये जी मैं आई हूँ अपने भाई के घर में, ये मेरा भाई है मोहसिन से। अस्सलाम वालेकुम। चले जी, ये असगर साहब हैं, शराज साहब। हाँ जी, अस्सलाम वालेकुम। अली अकबर साहब। हाँ, फीलिंग स्लीपिंग। ये जी मेरे भाई ने केक मंगवाया है, चिप्स हैं, ये निम्को है, साथ हमारी आ रही है जी ग्रीन टी। आज हम आए हैं मोहसिन के घर में और उससे देने आए हैं शादी का कार्ड एनी का। ठीक है मोहसिन? हाँ जी बिल्कुल पता है मुझे। और हम मोहसिन को स्पेशल इनवाइट करने आए हैं और मोहसिन ने हमारे लिए बहुत मज़े की चीज़ें बनाई हैं। अभी वो जब सर्व होंगी उसकी भी मैं इंशाल्लाह वीडियो बनाऊंगी जी। और जी तीनों जी, आपके क्या हालात हैं? बहुत अच्छे हैं, अल्लाह का शुक्र। शुक्र। मामी आ जाए। चलो मामी हैं भी काटना। मामी मैंने कहा आ जाना। हाँ, मम्मी आती है ना फिर इंशाल्लाह काटते हैं। ये जी कश्मीरी चाय है माशाल्लाह, और थोड़े से बड़ी साथ के चाहिए। बैठो बच्चों, चेयर्स ले आओ इधर पास, इसलिए कि ना मैं असल में चाह रही थी। ये बने हैं जी मटन कबाब। हाय 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 यार, ये बड़ा, ये स्मोक रहने के नीचे नहीं, वो अब खत्म हो गई अच्छा। इसमें, बस ठीक है। वाह, वो मेज छोटी तरह ये निकाल के फिश है जी। रख लो इधर, वो ठहरे कि और सैलड बड़ा खूबसूरत सा तैयार किया हुआ माशाल्लाह। या कमाल कर दिया भाई। अंकल को उठा देना। माशाल्लाह जी, चिकन रोस्ट आ गया। फिश आ गई है, सैलेड आ गया है और मटन कबाब आ गया है। चलो यार, वाह, मजे का खाना, खुशबू ही बहुत जबरदस्त है। अभी एक और चीज है। और क्या आप क्या रह गया, चावल कोई डिश रह गई? चावल मुझे पता था, चावल भी कोई डिश हो। खाना बहुत है, आपने भरपूर इंतजाम कर दिया जी खाने का, एहतमाम इतना ज्यादा ना, माशाल्लाह। अल्लाह ताला बरकत डाले। ये फिश है, ये फिश है, ये फ्राई फिश है, ये फ्राई फिश है, ये स्टीम चिकन है। ये स्टीम चिकन है, जी। ये मटन पुलाव है, ये मटन कबाब है, ये मटन कबाब है, बहुत ही टेस्टी लग वो रही रोटी है। और ये है। अरे सैलेड सब है। कुछ मामी ने घर पे बनाया। और ये अकेली ने, अकेली वन वुमेन आर्मी। One woman army। वुमेन आर्मी है जी। उन्होंने चाय भी बहुत अच्छी, केक शेक बड़ा अच्छा इंतजाम, बहुत ज्यादा तकल्लुफ, बहुत ज्यादा डिशेस बना ली हैं आपने, बहुत ज्यादा। इसमें कुछ आपके लिए बनाई है, कुछ बच्चों के लिए बनाई है। नहीं, वो मेरे लिए कुछ नहीं बनाना था स्पेशल, ले। मुझे आपको पता है हमारे घरों में दामाद सबसे नहीं, बड़े नहीं, वो तो- स्पेशल होते हैं। वो सही है, मैं दिमाग नहीं ना बना हमारे घरों में सिर्फ दामादों को, बेटियों को ज्यादा अहमियत देते हैं। नहीं, वो हमारे घर में भी ऐसे ही होता है। कैसी है फिश? बहुत मजे की। लो जी, फिश को मसाला भी बहुत अच्छा लगा, फ्राई भी बहुत अच्छी है। इसमें भी मटन है, चावलों में भी। हाँ, हाँ, बताएं। ठीक है, मैं डाल के ले। ये आपका तीनों के मर्दाने सूट है और अब वो हमारे बुजुर्ग का ये आपका, मैं तो वैसे कलर बड़ा अच्छा देख कर आई हूँ, आपको पसंद आया। बहुत प्यारा, जबरदस्त, बहुत प्यारा। ब्यूटीफुल। मामा ने लेंगी, मैं पहनूंगी।
और वो शादी और ये आने का कंबल ओ माशाल्लाह जबरदस्त। और ये लो अली अपने लिए बच्चे को चीज दे। थैंक यू। वाह जी वाह, जबरदस्त ये माशाल्लाह। बहुत ज़्यादा आपने किया है। बहुत ज्यादा कर दी है, बहुत ज्यादा। अब मेरी बात सुन ली, देखो मामू ने मेरे हाथ में दिया है, नहीं देना मैंने पहले बोला था, डील हुई है आप दोनों से, जो चीज मेरे हाथ में आ रही है वो मेरी है। और तो बताइए। पापा सुन जो लिए, साढ़े हाथी जो भी तुसी ले जा रहे हो साढ़े। ये किसके हाथ में है? ये मेरा है। ਹਾਂ ਲੋ ਜੀ ਅਸੀਂ ਮੌਸਮ ਦੇ ਘਰੋਂ ਆ ਚੁੱਕੇ ਹਾਂ ਵਾਪਸ। ਰਬਾਬ ਦੇ ਭਰਾ ਦੇ ਘਰੋਂ, ਤੇ ਉਹਨਾਂ ਨੇ ਕਾਫੀ ਖਾਣ ਪੀਣ ਦਾ ਤਕੱਲਫ ਕੀਤਾ, ਜਦੋਂ ਕਿ ਏਡੇ ਵੱਡੇ ਸਾਡੇ ਢਿੱਡ ਹੈ ਹੀ ਨਹੀਂ। ਉਹਨਾਂ ਨੂੰ ਵੀ ਪਤਾ ਸੀ, ਲੇਕਿਨ ਖੈਰ ਮੌਸਮ ਨੂੰ ਪਤਾ ਸੀ, ਉਹਨਾਂ ਦੀ ਵਾਈਫ ਨੂੰ ਸ਼ਾਇਦ ਨਾ ਪਤਾ ਹੋਵੇ, ਕਿਉਂਕਿ ਬਹੁਤ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਘੱਟ ਆਉਣਾ ਜਾਣਾ ਹੁੰਦਾ ਹੈ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ। ਮੈਨੂੰ ਆਪਣੀ ਸਿਸਟਰ ਦੇ ਘਰ ਵੀ ਗਏ ਹੋਏ ਕਈ ਮਤਲਬ ਸਾਲ ਗੁਜ਼ਰ ਜਾਂਦੇ ਨੇ, 2 ਸਾਲ ਗੁਜ਼ਰ ਜਾਂਦੇ ਨੇ, 1.5 ਸਾਲ ਗੁਜ਼ਰ ਜਾਂਦਾ। ਕੀ ਕਰੀਏ, ਰੋਜ਼ੀ ਰੋਟੀ ਦੇ ਪਿੱਛੇ ਹਰ ਬੰਦਾ ਭੱਜਾ ਨੱਸਾ ਫਿਰਦਾ ਕਿ ਇਹ ਬਿਜਲੀ ਦੇ ਬਿੱਲ, ਇਹ ਬੱਚਿਆਂ ਦੇ ਅਖਰਾਜਾਤ, ਟਿਊਸ਼ਨਾਂ, ਸਕੂਲ, ਇਹਨਾਂ ਦੇ ਬਸ ਅਖਰਾਜਾਤ ਦੇ ਪਿੱਛੇ ਬੰਦਾ ਭੱਜਾ ਨੱਸਾ ਫਿਰਦਾ। ਬਾਕੀ ਫੋਨ ਦੇ ਉੱਤੇ ਜਾਂ WhatsApp ਦੇ ਉੱਤੇ ਵੀਡੀਓ ਕਾਲ ਹੋ ਜਾਂਦੀ ਰਿਸ਼ਤੇਦਾਰਾਂ ਨਾਲ, ਭੈਣ ਭਰਾਵਾਂ ਦੇ ਨਾਲ, ਤੇ ਇੰਝ ਹੀ ਲੱਗਦਾ ਕੋਲ ਹੀ ਬੈਠੇ ਹੋਏ ਨੇ। ਤੇ ਘਰਾਂ ਦੇ ਵਿੱਚ ਜਾ ਕੇ ਫਿਰ ਉਹੀ ਗੱਲ ਹੁੰਦੀ ਹੈ ਕਿ ਕਿਸੇ ਨੂੰ ਤਕਲੀਫ ਜਾਂ ਤਕੱਲਫ ਦੇ ਵਿੱਚ ਮੁਬਤਲਾ ਕਰਨਾ ਹੈ ਕੋਈ ਆਸਾਨ ਕੰਮ ਨਹੀਂ ਹੁੰਦਾ। ਮਹਿਮਾਨਦਾਰੀ, ਹੁਣ ਮਸਲਾ ਇਹੀ ਹੈ ਕਿ ਰਵਾਇਤਾਂ ਬਣੀਆਂ ਹੋਈਆਂ ਜੋ ਵੀ ਹੈ। ਬਹਰਹਾਲ ਮੈਨੂੰ ਜ਼ਾਤੀ ਤੌਰ ਦੇ ਉੱਤੇ ਨਾ ਪਤਾ ਨਹੀਂ, ਸ਼ਾਇਦ ਮੈਂ ਸਭ ਨੂੰ ਮਨਾ ਕਰਦਾ ਰਹਿੰਦਾ ਵਾਂ, ਲੇਕਿਨ ਹੁੰਦੇ ਨਹੀਂ। ਖੈਰ ਚਲੋ ਕੋਈ ਨਹੀਂ, ਸਾਲ 6 ਮਹੀਨੇ ਪਿੱਛੋਂ ਜੇ ਬੰਦਾ ਕਰ ਵੀ ਦਵੇ ਤਾਂ ਖੈਰ ਉਹ ਕਿਸੇ ਭੈਣ ਭਰਾ ਦੀ ਖੁਸ਼ੀ ਹੁੰਦੀ, ਜਾਂ ਕਹਿ ਲਓ ਇੱਕ ਅਪਣਾਈਅਤ, ਜਾਂ ਜੋ ਵੀ ਕਹਿ ਲਓ ਬੇਤਕੱਲਫੀ। ਤੇ ਉਹਨਾਂ ਨੇ ਕੰਬਲ ਵੀ ਦਿੱਤਾ ਹੈ ਉਹਨੂੰ, ਸਾਨੂੰ ਜੋੜੇ ਵੀ ਦਿੱਤੇ ਨੇ ਸਾਰੀ ਫੈਮਿਲੀ ਨੂੰ, ਕੱਪੜੇ, ਤੇ ਫਿਰ ਪੈਸੇ ਵੀ ਦਿੱਤੇ ਨੇ ਐਨੀ ਨੂੰ ਕਿ ਆਪਣੀ ਮਰਜ਼ੀ ਦੀ ਕੋਈ ਚੀਜ਼ ਲੈਣ। ਤੁਹਾਨੂੰ ਪਤਾ ਬੱਚੀਆਂ ਫਿਰ ਆਪਣੀ ਕੋਈ ਜੂਲਰੀ, ਕੋਈ ਛੋਟੇ ਮੋਟੇ ਕੰਮ, ਕੋਈ ਲੈਸਾਂ ਲਵਾਉਣੀਆਂ, ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਿਰ ਪੈਸੇ ਤੁਹਾਨੂੰ ਪਤਾ ਵਿਆਹਾਂ ਦੇ ਉੱਤੇ ਕਿਵੇਂ ਜਾਂਦੇ ਨੇ। ਤੇ ਚੀਨੀ ਵੀ ਦਿੱਤੀ, ਜਿਹੜਾ ਕਿ ਰਿਵਾਜ ਹੈ ਸਾਡੀ ਫੈਮਿਲੀ ਦੇ ਵਿੱਚ। ਇੱਥੇ ਮੇਰੇ ਨਾਨਕਿਆਂ ਦੇ ਵਿੱਚ, ਦਾਦਕਿਆਂ ਦੇ ਹੋਰ ਰਿਵਾਜ ਹੁੰਦੇ ਨੇ, ਨਾਨਕਿਆਂ ਦੇ ਹੋਰ ਹੁੰਦੇ ਨੇ। ਤੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਭੈਣ ਭਰਾ ਰਿਸ਼ਤੇਦਾਰ ਤੇ ਚਲੋ ਇਹ ਚੀਜ਼ਾਂ ਕਰਦੇ ਹੀ ਕਰਦੇ ਨੇ, ਮਿਲਣ ਵਰਤਨ, ਠੀਕ ਹੈ। ਉਹ ਕਮੇਟੀ ਇੱਕ ਤੁਹਾਨੂੰ ਦੱਸਿਆ ਹੁੰਦੀ ਹੈ, ਤੇ ਦੂਸਰਿਆਂ ਦਾ ਕਰਨਾ ਜਿਹੜਾ ਨਾ ਉਹ ਬੜੀ ਵੱਡੀ ਗੱਲ ਹੁੰਦੀ ਹੈ। ਕਿਸੇ ਯਾਰ ਦੋਸਤ ਕੋਈ ਮਿਲਣ ਮਿਲਾਉਣ ਵਾਲੇ। ਤੇ ਲੇਕਿਨ ਮੇਰੇ ਤੇ ਜਿਹੜੇ ਵਿਊਵਰਸ ਨੇ, ਜਿਹੜੇ ਮੇਰੀ ਵੀਡੀਓਜ਼ ਦੇਖਦੇ ਨੇ, ਜਿਹੜੇ ਮੇਰੇ ਵਲੋਗਸ ਦੇਖਦੇ ਨੇ, ਮੈਂ ਫੈਨ ਤੇ ਨਹੀਂ ਕਦੀ ਕਿਸੇ ਨੂੰ ਕਿਹਾ, ਨਾ ਮੈਂ ਸਮਝਣਾ ਵਾ। ਮੇਰੇ ਭੈਣਾਂ ਭਰਾ ਨੇ, ਜ਼ਾਹਿਰ ਹੈ ਮੈਨੂੰ ਜਿਹੜੇ ਸਪੋਰਟ ਕਰਦੇ ਨੇ ਜਾਂ ਮੈਨੂੰ ਦੇਖਦੇ ਨੇ, ਇਹਨਾਂ ਤੁਹਾਡੇ ਦੇਖਣ ਦੀ ਵਜ੍ਹਾ ਤੋਂ ਹੀ ਮੈਂ ਆਪਣਾ ਕਰੈਕਟਰ ਕਰ ਪਾਇਆ ਜਾਂ ਇੰਟਰਟੇਨ ਕਰ ਪਾਇਆ। ਤੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗਾ, ਕਰਦਾ ਰਵਾਂ। ਗੈਪ ਆ ਜਾਂਦਾ ਬਿਮਾਰੀ ਦੀ ਵਜ੍ਹਾ ਤੋਂ, ਤੁਹਾਨੂੰ ਪਤਾ ਪਿਛਲੇ 3-4 ਸਾਲਾਂ ਤੋਂ ਕਾਫੀ ਇੱਕ ਇਮਤਿਹਾਨ ਦੇ ਵਿੱਚ, ਅੱਲਾਹ ਤਾਲਾ ਕਿਸੇ ਨੂੰ ਵੀ ਇਸ ਇਮਤਿਹਾਨ ਦੇ ਵਿੱਚ ਨਾ ਪਾਏ। ਔਰ ਜਿੰਨੇ ਵੀ ਬਿਮਾਰ ਨੇ, ਅੱਲਾਹ ਪਾਕ ਸਭ ਨੂੰ ਜਲਦ ਅਜ ਜਲਦ ਸਿਹਤ ਤੰਦਰੁਸਤੀ ਦੇਵੇ। ਔਰ ਜਿੰਨੇ ਵੀ ਮੇਰੇ ਦੇਖਣ ਵਾਲੇ ਨੇ, ਉਹਨਾਂ 'ਚੋਂ ਕਈ ਭੈਣ ਭਰਾਵਾਂ ਨੇ ਮੇਰੀ ਬੇਟੀ ਨੂੰ ਗਿਫਟ ਭੇਜੇ, ਜਿਹੜੇ ਮੈਂ ਦਿਖਾਏ ਵੀ, ਔਰ ਕਈਆਂ ਨੇ ਭੇਜੇ, ਔਰ ਉਹਨਾਂ ਨੇ ਲੇਕਿਨ ਬੜੀ ਸਖਤੀ ਨਾਲ ਮਨਾ ਕੀਤਾ ਕਿ ਤੁਸੀਂ ਬਿਲਕੁਲ ਵੀ ਨਹੀਂ ਦੱਸਣਾ ਜਾਂ ਨਹੀਂ ਦਿਖਾਣੇ ਜਾਂ ਸਾਡਾ ਨਾਮ ਨਹੀਂ ਲੈਣਾ। ਤੇ ਮੈਂ ਲਾਗੇ ਉਹਨਾਂ ਨੂੰ ਕਿਹਾ ਵੇ ਕਿ ਵੀਡੀਓ ਦੇ ਵਿੱਚ ਕੋਈ ਹਰਜ ਨਹੀਂ, ਲੇਕਿਨ ਕਈਆਂ ਨੇ ਬਿਲਕੁਲ ਹੀ ਸਖਤੀ ਨਾਲ। ਲੇਕਿਨ ਸ਼ਾਦੀ ਤੇ ਤੁਹਾਨੂੰ ਸਾਰਾ ਕੁਝ ਪਤਾ ਚੱਲ ਹੀ ਜਾਏਗਾ। ਤੇ ਉਹਨਾਂ ਦਾ ਕਰਨਾ ਮੇਰੇ ਲਈ ਬੜਾ ਵੱਡਾ ਐਜ਼ਾਜ਼ ਹੈ, ਬੜੀ ਵੱਡੀ ਗੱਲ ਹੈ ਕਿ ਇਹ ਵੀ ਕਹਿ ਲਓ ਕਿ ਇੱਕ ਅੱਲਾ ਦੀ ਤਰਫੋਂ ਕੀ ਕਹਿ ਸਕਦੇ ਹੋ ਤੁਸੀਂ, ਬੇਟੀਆਂ ਲਈ ਇੱਕ ਮਦਦ ਜਾਂ ਜੋ ਵੀ ਵਸੀਲਾ, ਜਾਂ ਜੋ ਵੀ ਕਹਿ ਲਓ ਬੱਚੇ ਬੇਟੀਆਂ ਦੇ ਨਸੀਬ ਹੁੰਦੇ ਨੇ। ਤੇ ਅੱਲਾਹ ਪਾਕ ਸਾਰਿਆਂ ਦੀਆਂ ਬੇਟੀਆਂ ਦੇ ਨਸੀਬ ਅੱਛੇ ਕਰੇ, ਆਪਣੇ ਘਰਾਂ 'ਚ ਖੁਸ਼ ਰਹਿਣ, ਆਬਾਦ ਰਹਿਣ। ਬੇਟਿਆਂ ਦੇ ਵੀ ਅੱਲਾਹ ਤਾਲਾ ਉਹਨਾਂ ਨੂੰ ਵੀ ਆਪਣੇ ਘਰਾਂ 'ਚ ਖੁਸ਼ ਰੱਖੇ। ਜਿਹੜੇ ਪੜ੍ਹਦੇ ਪਏ ਨੇ, ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਜਿਹੜੇ ਜੋਬ ਲੱਭ ਰਹੇ ਨੇ, ਅੱਲਾਹ ਪਾਕ ਉਹਨਾਂ ਨੂੰ ਅੱਛੀ ਜੋਬ ਦੇਵੇ। ਜੋ ਔਰ ਜਿਹੜਾ ਕੋਈ ਪਰੇਸ਼ਾਨ ਹੈ, ਅੱਲਾਹ ਤਾਲਾ ਉਹਨਾਂ ਦੀਆਂ ਸਾਰੀਆਂ ਨੂੰ ਪਰੇਸ਼ਾਨੀਆਂ ਦੂਰ ਫਰਮਾਏ ਮੁਹੰਮਦ ਆਲੇ ਮੁਹੰਮਦ ਦੇ ਸਦਕੇ ਦੇ ਵਿੱਚ। ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਹੁਣ ਵਲੋਗ ਆਉਂਦੇ ਰਹਿਣ। ਮੈਨੂੰ ਦਿਓ ਅੱਜ ਦੇ ਵਲੋਗ ਤੋਂ ਇਜਾਜ਼ਤ, ਕਾਫੀ ਲੰਬਾ ਹੋ ਗਿਆ, ਤੁਸੀਂ ਬੋਰ ਵੀ ਹੋ ਜਾਂਦੇ ਹੋ। ਆਪਣੀਆਂ ਦੁਆਵਾਂ ਯਾਦ ਰੱਖਣਾ, ਸਭ ਤੋਂ ਵੱਡਾ ਕੀਮਤੀ ਤੋਹਫਾ ਹੁੰਦਾ ਦੁਆਵਾਂ। ਜ਼ਰੂਰੀ ਨਹੀਂ ਹੈ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਹੀ ਹੈ ਤੋਹਫੇ। ਇਹ ਠੀਕ ਹੈ, ਇੱਕ ਕੀ ਕਹਿ ਲਓ, ਇਹਨੂੰ ਮੈਂ ਕੀ ਲਫ਼ਜ਼ ਕਹਿ ਸਕਣਾ, ਮੇਰੇ ਕੋਲ ਲਫ਼ਜ਼ ਨਹੀਂ ਹੈਗਾ। ਲੇਕਿਨ ਦੁਆ ਜਿਹੜੀ ਕਰਨੀ ਹੈ ਨਾ, ਉਹ ਵੀ ਬੜਾ ਵੱਡਾ ਤੋਹਫਾ ਹੁੰਦਾ। ਤੇ ਮੈਂ ਤੁਹਾਡੇ ਲਈ ਦੁਆਵਾਂ ਕਰਨਾ, ਤੁਸੀਂ ਮੇਰੇ ਲਈ ਦੁਆ ਕਰਿਆ ਕਰੋ। ਹੁਣ ਮੈਨੂੰ ਦਿਓ ਅਗਲੇ ਵਲੋਗ ਤੱਕ ਲਈ ਇਜਾਜ਼ਤ। ਅੱਲਾ ਹਾਫਿਜ਼।